ਇਹ ਸਿਰਫ ਸਟੋਰਾਂ ਤੱਕ ਸੀਮਿਤ ਨਹੀਂ ਰਹਿ ਜਾਣਾ। ਜੇ ਇਦਾਂ ਹੀ ਚੱਲਦਾ ਰਿਹਾ, ਮੈਂ ਤੁਹਾਨੂੰ ਦੱਸਦਾ, ਕੱਲ ਨੂੰ ਤੁਹਾਡੇ ਘਰਾਂ ਵਿੱਚ ਵੀ ਵੜ ਜਾਣਾ ਹੈਗਾ। ਇਹ ਲਾ ਤਾਂ ਇੰਨਾ ਮਾੜਾ ਹੈਗਾ ਨਾ, ਅਸੈਂਬਲੀ ਦੇ ਵਿੱਚ ਜੇ ਆਪਾਂ ਨਾ ਰੋਕਿਆ ਤਾਂ ਇਹਨਾਂ ਦੇ ਜਿਹੜੇ ਆਪਣੇ ਸਮਾਲ ਬਿਜ਼ਨਸ ਸਭ ਫੇਲ ਹੋ ਜਾਣਗੇ। ਤੁਹਾਡੇ ਸਟੋਰ ਤੇ ਕੋਈ ਵੀ ਕਸਟਮਰ ਆਇਆ ਕਰੂਗਾ, ਆ ਕੇ ਚੀਜ਼ ਚੱਕ ਕੇ ਲੈ ਜਾ ਕਰੂਗਾ, ਤੁਸੀਂ ਉਹਨੂੰ ਰੋਕ ਨਹੀਂ ਸਕਦੇ। ਜੇ ਰੋਕੋਗੇ ਤਾਂ ਤੁਸੀਂ ਜੇਲ੍ਹ ਜਾਓਗੇ। ਇਹ ਇੱਕ ਚੋਰ ਹੋਵੇ ਤਾਂ ਜਿਹੜੇ ਬਾਕੀ ਸਾਧ ਆ ਉਹ ਵੀ ਦੇਖ ਦੇਖ ਕੇ ਉਹਨੂੰ ਚੋਰ ਬਣ ਜਾਂਦੇ ਆ। ਪੰਜਾਬੀ ਇਕੱਠੇ ਹੋਏ ਨੇ, ਇਸ ਵਖਾਲੇ ਦੇ ਵਿੱਚ ਆਏ ਨੇ ਔਰ ਉਹਨਾਂ ਨੇ ਆਪਣਾ ਜ਼ੋਰ ਵਿਖਾ ਲਿਆ ਹੈ। ਇਹਦੇ ਤੋਂ ਕੀ ਆਸ ਉਮੀਦ ਰੱਖਦੇ ਜੀ? ਇੱਕ ਤੇ ਆਉਣ ਵਾਲਾ ਇਹ ਇਕੱਠ ਹੈ ਜਿਹੜਾ, ਉਹਦੇ ਬਾਰੇ ਜ਼ਰੂਰ ਦੱਸਿਆ ਜੇ, ਔਰ ਦੂਸਰਾ ਮੈਂ ਇਹ ਵਿਚਾਰ ਜਾਣਨਾ ਚਾਹੂੰਗਾ ਕਿ ਇਹਦਾ ਅਸਰ ਆਉਣ ਵਾਲੇ ਸਮੇਂ 'ਚ ਕੀ ਹੋਏਗਾ। ਬਿਲਕੁਲ ਜੀ, ਜਿੰਨੀ ਆਪਣੀ ਅੱਜ ਯੂਨਿਟੀ ਆਪਾਂ ਦਿਖਾ ਲਈ ਹੈਗੀ ਆ, ਜਿੰਨੇ ਆਪਾਂ ਇਕੱਠੇ ਹੋ ਕੇ ਇੱਥੇ ਆਏ ਹੈਗੇ ਆ, ਅੱਗੇ ਤੋਂ ਇਹਨਾਂ ਦਾ ਗਵਰਨਮੈਂਟ ਜਦੋਂ ਵੀ ਕੋਈ ਲਾ ਲੈ ਕੇ ਆਉਂਦੀ ਉਹਨਾਂ 'ਤੇ ਬਹੁਤ ਪ੍ਰਭਾਵ ਪਊਗਾ। ਉਹ ਲਾ ਬਣਾਉਣ ਤੋਂ ਪਹਿਲਾਂ 100 ਵਾਰੀ ਸੋਚਣਗੇ ਕਿ ਇਹਨਾਂ ਦੀ ਵੀ ਯੂਨਿਟੀ ਹੈਗੀ ਆ, ਇਹਨਾਂ ਦਾ ਵੀ ਥੋੜ੍ਹਾ ਬਹੁਤਾ ਖਿਆਲ ਰੱਖਿਆ ਜਾਵੇ। ਤੇ ਜਿਹੜੀ ਗੱਲ ਅੱਜ ਹੋਈ ਆ, ਇੱਥੇ ਆਪ ਡੇਵ ਆ ਵੀ ਗਿਆ ਸੀਗਾ, ਉਹਨੇ ਗੱਲਬਾਤ ਤਾਂ ਸਾਡੇ ਨਾਲ ਕੀਤੀ ਹੈਗੀ ਆ, ਤੁਸੀਂ ਸ਼ਾਇਦ ਤੁਹਾਨੂੰ ਸਾਰਾ ਪਤਾ ਹੀ ਹੈਗਾ ਆ, ਪਰ ਉਹਨੇ ਆਪਣੇ ਕੋਈ ਮਤਲਬ ਆਪਣੇ ਫੇਵਰ 'ਚ ਥੱਲੇ ਵੀ ਕੋਈ ਨਹੀਂ ਕਰਕੇ ਗਿਆ ਹੈਗਾ। ਉਹ ਮਤਲਬ ਇਹ ਤਾਂ ਬੋਲ ਗਿਆ ਹੈਗਾ ਕਿ ਲਾ ਬਹੁਤ ਵਧੀਆ ਹੈਗਾ ਆ, ਇਹ ਅਜੇ ਆ ਉਹ ਆ, ਪਰ ਆਪਣੇ ਫੇਵਰ ਵਿੱਚ ਉਹਨੇ ਕੁਛ ਨਹੀਂ ਬੋਲਿਆ। ਉਹ ਆਪਣੀਆਂ ਦੱਸ ਗਿਆ, ਆਪਣੇ ਕਿਸੇ ਵੀ ਜਿੰਨੇ ਵੀ ਕੁਐਸਚਨ ਆਪਣੇ ਭੈਣਾਂ ਭਰਾਵਾਂ ਨੇ ਕੀਤੇ ਆ, ਉਹਨੇ ਕਿਸੇ ਵੀ ਆਪਣੇ ਕੁਐਸਚਨ ਦਾ ਜਵਾਬ ਸਹੀ ਤਰ੍ਹਾਂ ਨਹੀਂ ਦਿੱਤਾ ਹੈਗਾ। ਇਹ ਜਿਹੜਾ ਬਿੱਲ ਹੈ, ਇਹਦੇ ਨਾਲ ਜਿੰਨੇ ਵਿਕਟਮਸ ਜੁੜੇ ਨੇ, ਉਹ ਭਾਵੇਂ ਕਿਸੇ ਵੀ ਕਮਿਊਨਿਟੀ ਨੂੰ ਤੋਂ ਹੈ ਨੇ, ਉਹਨਾਂ ਨੂੰ ਇਸ ਸਲੂਕ, ਇਸ ਰਵੱਈਏ ਦੇ ਬਾਰੇ ਕੀ ਚੁਕੰਨਾ ਕਰਨਾ ਚਾਹੋਗੇ, ਕੀ ਕਹਿਣਾ ਚਾਹੋਗੇ? ਹਾਂਜੀ ਬਿਲਕੁਲ ਜੀ, ਇਹ ਲਾ ਤਾਂ ਇੰਨਾ ਮਾੜਾ ਹੈਗਾ ਨਾ, ਜੇ ਅੱਜ ਤਾਂ ਹਲੇ ਤੱਕ ਸੈਨੇਟਾਂ ਨੇ ਪਾਸ ਕੀਤਾ ਹੈਗਾ, ਕੱਲ੍ਹ ਨੂੰ ਅਸੈਂਬਲੀ ਵਿੱਚ ਜਾਣਾ ਆ, ਉਸ ਤੋਂ ਅਸੈਂਬਲੀ ਦੇ ਵਿੱਚ ਜੇ ਆਪਾਂ ਨਾ ਰੋਕਿਆ ਤਾਂ ਇਹਨਾਂ ਦੇ ਜਿਹੜੇ ਆਪਣੇ ਸਮਾਲ ਬਿਜ਼ਨਸ ਸਭ ਫੇਲ ਹੋ ਜਾਣਗੇ। ਤੁਹਾਡੇ ਸਟੋਰ ਤੇ ਕੋਈ ਵੀ ਕਸਟਮਰ ਆਇਆ ਕਰੂਗਾ, ਆ ਕੇ ਚੀਜ਼ ਚੱਕ ਕੇ ਲੈ ਜਾ ਕਰੂਗਾ, ਤੁਸੀਂ ਉਹਨੂੰ ਰੋਕ ਨਹੀਂ ਸਕਦੇ। ਜੇ ਰੋਕੋਗੇ ਤਾਂ ਤੁਸੀਂ ਜੇਲ੍ਹ ਜਾਓਗੇ। ਠੀਕ ਹੈ ਨਾ? ਫਿਰ ਕੀ ਹੋਣਾ ਹੈ ਕਿ ਇਹ ਇੱਕ ਚੋਰ ਹੋਵੇ ਤਾਂ ਜਿਹੜੇ ਬਾਕੀ ਸਾਧ ਆ ਉਹ ਵੀ ਦੇਖ ਦੇਖ ਕੇ ਉਹਨੂੰ ਚੋਰ ਬਣ ਜਾਂਦੇ ਆ। ਜਦੋਂ ਇੱਕ ਬੰਦੇ ਨੂੰ ਫ੍ਰੀ ਸਮਾਨ ਮਿਲਦਾ ਹੈਗਾ ਆ, ਜਿੰਨਾ ਉਹਨੇ ਘਰ ਨੂੰ ਲਿਜਾਣਾ ਹੈਗਾ, ਦੂਸਰਾ ਬੰਦਾ ਪਾਗਲ ਥੋੜ੍ਹੀ ਆ ਪੈਸੇ ਦੇਊਗਾ। ਉਹਨਾਂ ਨੂੰ ਕੀ ਜ਼ਰੂਰਤ? ਮੈਨੂੰ ਕੁਝ ਫ੍ਰੀ ਮਿਲਦਾ ਹੋਵੇ ਤਾਂ ਮੇਰੇ ਨਾਲ ਦਾ ਕਹੂਗਾ ਇਹ ਫ੍ਰੀ ਲੈ ਕੇ ਚੱਲਿਆ ਤਾਂ ਮੈਂ ਵੀ ਫ੍ਰੀ ਲੈ ਜਾਵਾਂ ਨਾ। ਇਹ ਸਿਰਫ ਸਟੋਰਾਂ ਤੱਕ ਸੀਮਿਤ ਨਹੀਂ ਰਹਿ ਜਾਣਾ। ਜੇ ਇਦਾਂ ਹੀ ਚੱਲਦਾ ਰਿਹਾ, ਮੈਂ ਤੁਹਾਨੂੰ ਦੱਸਦਾ, ਕੱਲ੍ਹ ਨੂੰ ਤੁਹਾਡੇ ਘਰਾਂ ਵਿੱਚ ਵੀ ਵੜ ਜਾਣਾ ਹੈਗਾ। ਤੁਹਾਡੇ ਘਰ ਵਿੱਚ ਆਇਆ ਕਰੂਗਾ ਕੋਈ, ਜਿਹੜੀ ਮਰਜ਼ੀ ਚੀਜ਼ ਚੱਕ ਕੇ ਲੈ ਜਾ ਕਰੂਗਾ, ਤਾਂ ਤੁਸੀਂ ਕਹਿ ਦਿਆ ਕਰੋਗੇ ਵੀ ਅਸੀਂ ਇਹਨੂੰ ਟੱਚ ਨਹੀਂ ਕਰ ਸਕਦੇ, ਤਾਂ ਜੇ ਟੱਚ ਕੀਤਾ ਸਾਡੇ ਫੈਲਣੀ ਲੱਗ ਜਾਊਗੀ। ਤੇ ਇਹ ਲਾਅ ਬੰਦ ਹੋਣਾ ਚਾਹੀਦਾ ਆ। ਜਿੱਦਾਂ ਅੱਜ ਇਕੱਠ ਕੀਤਾ ਆ, ਜਿਸ ਦਿਨ ਇਹਦੀ ਵੋਟਿੰਗ ਹੋਣੀ ਆ, ਉਸ ਦਿਨ ਆਪਾਂ ਨੂੰ ਇਹਦੋਂ ਵੀ ਭਾਰਾ ਇਕੱਠ ਕਰਨਾ ਪੈਣਾ। ਇੱਥੇ ਫਿਰ ਗੱਲ ਬਣਨੀ ਹੈ, ਇਦਾਂ ਨਹੀਂ ਬਣਨੀ। ਇਹ ਐਂਡ ਨਹੀਂ ਹੈਗਾ, ਜਿਸ ਸਟਾਰਟਿੰਗ ਹੋਈ ਅੱਜ। ਬਿਲਕੁਲ ਠੀਕ ਹੈ। ਕੋਈ ਵਿਚਾਰ ਨੇ ਹੁਣ ਜਿਹੜੇ ਤੁਸੀਂ ਇਸ ਵੇਲੇ ਅੱਜ ਇਸ ਇਕੱਠ ਤੋਂ ਬਾਅਦ ਪੰਜਾਬੀ ਰੇਡੀਓ USA ਦੇ ਦਰਸ਼ਕਾਂ ਔਰ ਸਰੋਤਿਆਂ ਨਾਲ ਸਾਂਝੇ ਕਰਨਾ ਚਾਹੋਗੇ? ਹਾਂਜੀ ਬਿਲਕੁਲ, ਮੈਂ ਤਾਂ ਇਹ ਕਹਿਣਾ ਹੈ ਕਿ ਜਿੰਨੇ ਵੀ ਤੁਹਾਡੇ ਲੋਕਲ ਆਪਣੇ ਅਸੈਂਬਲੀ ਮੈਂਬਰ ਹੈਗੇ ਨੇ ਜਾਂ ਜਿੰਨੇ ਸੈਨੇਟਰ ਹੈਗੇ ਨੇ, ਉਹਨਾਂ ਦੇ ਫੋਨ ਨੰਬਰ, ਵੈਸੇ ਮੈਂ ਆਪਕਾ ਦੇ ਵਿੱਚ ਫ੍ਰਿਜਨੋ ਚੈਪਟਰ ਦੇ ਵਿੱਚ ਬੋਰਡ ਮੈਂਬਰ ਹੈਗਾ, ਤੇ ਆਪਾਂ ਮਤਲਬ ਜਿੰਨੇ ਵੀ ਇਹਨਾਂ ਦੇ ਜਿਸ ਏਰੀਏ ਦੇ ਵਿੱਚ ਜਿਹੜੇ ਵੀ ਸੈਨੇਟਰ ਆ ਜਾਂ ਜਿਹੜੇ ਵੀ ਅਸੈਂਬਲੀਮੈਨ ਆ, ਬਹੁਤ ਜਲਦੀ ਉਹਨਾਂ ਦੇ ਫੋਨ ਨੰਬਰ ਆਪਣੇ ਗਰੁੱਪਾਂ ਵਿੱਚ ਸ਼ੇਅਰ ਕਰਾਂਗੇ। ਤਾਂ ਬਸ ਫਿਰ ਫੋਨ ਬੰਦ ਨਾ ਹੋਣ ਦਿਓ, ਉਹਨਾਂ ਨੂੰ ਕਾਲਾਂ ਕਰ ਦਿਓ ਕਿ ਇੱਕ ਵਾਰੀ ਪਤਾ ਲੱਗ ਜਾਵੇ ਕਿ ਵੀ ਸਾਨੂੰ ਕਾਲਾਂ ਆਉਂਦੀਆਂ ਆ, ਤੇ ਆਪਣੇ ਉਹਦਾ ਬਿੱਲ ਲਿਆਂਦਾ ਹੈਗਾ ਆ, ਥੋੜ੍ਹਾ ਵਿਚਾਰ ਕਰਨ ਤੇ ਵੋਟ ਪਾਉਣ ਤੋਂ ਪਹਿਲਾਂ। ਬਿਲਕੁਲ ਠੀਕ ਹੈ, ਬਹੁਤ ਧੰਨਵਾਦ ਤੁਹਾਡਾ ਜਸਵੀਰ ਜੀ। ਹਾਂਜੀ, ਥੈਂਕ ਯੂ ਭਾਜੀ, ਥੈਂਕ ਯੂ ਸਾਰੇ ਸੁਣਨ ਵਾਲਿਆਂ ਦਾ ਜੀ। ਇਹ ਸਨ ਜਸਵੀਰ ਜੀ ਫ੍ਰਿਜਨੋ ਤੋਂ, ਜਿਨ੍ਹਾਂ ਨੇ ਆਪਣੀ ਉਹ ਚਿੰਤਾ ਵੀ ਦੱਸੀ ਔਰ ਅੱਜ ਦੇ ਇਸ ਇਕੱਠ ਬਾਰੇ ਆਪਣੇ ਵਿਚਾਰ ਵੀ ਦੱਸੇ। ਸੋ ਪੰਜਾਬੀ ਰੇਡੀਓ USA ਤੋਂ ਮਸੂਦ ਮੱਲੀ ਹੁਣ ਤੱਕ ਲਈ ਇੰਨਾ ਹੀ। ਕੁਛ ਹੋਰ ਵਿਚਾਰਾਂ ਨਾਲ ਫਿਰ ਆਪਦੇ ਰੂਬਰੂ ਹਾਜ਼ਰ ਹੁੰਦੇ ਹਾਂ। ਸੋ ਮਾਈਕ ਓਵਰ ਟੂ ਸਟੂਡੀਓਜ਼।